ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਰਾਜ ਜੀ ਕਿ ਸਾਡੀ ਜਿਹੜੀ ਕਬੱਡੀ ਆ, ਉਹ ਕਤਲਾਂ ਦੀ ਗੇਮ ਬਣ ਰਹੀ ਆ। ਕਬੱਡੀ ਖਿਡਾਰੀਆਂ ਦੇ ਕਤਲ ਹੋ ਰਹੇ ਨੇ ਔਰ ਬੜੀ ਮੰਦਭਾਗੀ ਗੱਲ ਹੈ ਕਿ ਜਿੱਥੇ ਇਹਦੇ ਨਾਲ ਕਤਲਾਂ ਦੇ ਨਾਲ ਜਿੱਥੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ, ਉੱਥੇ ਸਾਡੇ ਕੋਲੇ ਜਿਹੜੇ ਅਨਮੋਲ ਹੀਰੇ ਆ ਕਬੱਡੀ ਦੇ ਵਿੱਚ, ਉਹ ਵੀ ਆਣਾ ਹੀ ਮੌਤ ਮਰ ਰਹੇ ਆ ਔਰ ਉਹਦੇ ਨਾਲ ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਸੋ ਅੱਜ ਦਾ ਮੇਨ ਟੌਪਿਕ ਸਾਡਾ ਇਹੀ ਆ ਕਿ ਕਬੱਡੀ ਦੇ ਵਿੱਚ ਜਿਹੜੇ ਕਤਲ ਹੋ ਰਹੇ ਆ, ਉਹਨਾਂ ਦੀ ਜ਼ਿੰਮੇਵਾਰ ਕੌਣ ਆ? ਗੈਂਗਸਟਰ ਜਾਂ ਫਿਰ ਕਬੱਡੀ ਦਾ ਜੋ ਗਲੈਮਰਿਜ਼ਮ ਹੋਇਆ, ਗਲੈਮਰ ਹੋਇਆ ਕਬੱਡੀ ਦੇ ਵਿੱਚ, ਗਲੈਮਰ ਐਂਟਰ ਹੋਇਆ, ਕਿ ਉਹ ਇਹਨਾਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਆ। 3-4 ਮਿਸਾਲਾਂ ਨੇ ਲੰਘੇ ਦਿਨਾਂ ਦੇ ਵਿੱਚ ਜੋ ਕੁਛ ਵਾਪਰਿਆ, ਜੋ ਕੁਛ ਹੋਇਆ, ਅਤੀ ਨਿੰਦਣਯੋਗ ਆ ਔਰ ਸਾਡੀ ਜਿਹੜੀ ਗੁਜ਼ਾਰਿਸ਼ ਆ ਉਹ ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹੀ ਹੈ ਕਿ ਤੁਸੀਂ ਵੀ ਇਸ ਬਾਬਤ ਆਪਣੀ ਜਿਹੜੀ ਸੁਝਾਅ ਆ ਜਾਂ ਆਪਣੀ ਜਿਹੜੀ ਰਾਏ ਆ, ਕਮੈਂਟ ਆ, ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਕਬੱਡੀ ਦੇ ਵਿੱਚ ਜੋ ਅੱਜ ਹਾਲ ਆ, ਕਿਉਂਕਿ ਅਸੀਂ ਬੜਾ ਜਸ਼ਨ ਮਨਾਇਆ ਸੀ, ਇੱਕ ਦੌਰ ਸੀ ਜਦੋਂ 2000 7-8 ਦਾ ਜਾਂ 5 ਦਾ ਦੌਰ ਲਾ ਲਓ, ਜਦੋਂ ਕਬੱਡੀ ਰੋਡਾਂ ਤੋਂ, ਧਰਤੀ ਤੋਂ ਮੈਟਾਂ ਤੇ ਐਂਟਰ ਹੁੰਦੀ ਹੈ, ਜੋ ਹੋ ਸਕਦਾ ਉਸ ਤੋਂ 2-4 ਸਾਲ ਪਹਿਲਾਂ ਦੀ ਵੀ ਹੋਵੇ। ਪਰ ਇੱਕ ਅੱਜ ਦੌਰ ਹੈ ਕਿ ਜਦੋਂ ਕਬੱਡੀ ਖੇਡਣ ਜਾਂਦਾ ਮੁੰਡਾ ਤੇ ਉਹਦੇ ਮਾਪੇ ਚਿੰਤਤ ਹੋ ਜਾਂਦੇ ਆ ਵੀ ਪਤਾ ਨਹੀਂ ਹੋਣਾ ਕੀ ਆ। ਜੀ, ਨਸ਼ਾ, ਗੈਂਗਸਟਰ, ਗਲੈਮਰ, ਇਹ ਸਾਰਾ ਕੁਝ ਜੋ ਹੋਇਆ, ਕਬੱਡੀ ਅਮੀਰ ਤਾਂ ਬਹੁਤ ਹੋ ਗਈ। ਕਬੱਡੀ ਕਬੱਡੀ ਨੂੰ ਅਸੀਂ ਮੁਕਾਮ ਤਾਂ ਲੈ ਲਿਆ, ਪਰ ਕਬੱਡੀ ਦੇ ਗਰਾਊਂਡ ਦੇ ਵਿੱਚ ਮੁੜਕਾ ਤਾਂ ਚਾਹੁੰਦਾ ਸੀਗਾ, ਪਰ ਹੁਣ ਰੱਤ ਜਿਹੜਾ ਚੋਰਿਆ, ਇਹ ਕੋਈ ਬਹੁਤੇ ਚੰਗੇ ਸੰਕੇਤ ਨਹੀਂ ਹੈ। ਸੰਦੀਪ ਨੰਗਲ ਅੰਬੀਆਂ ਤੋਂ ਸ਼ੁਰੂਆਤ ਜਿਹੜੀ ਆ ਉਹ ਆਪਾਂ ਕਰਾਂਗੇ ਪ੍ਰੋਗਰਾਮ ਦੀ। ਉਸ ਤੋਂ ਬਾਅਦ ਸਾਡੇ ਦਰਸ਼ਕਾਂ ਦੀ ਰਾਏ, ਫੋਨ ਕਾਲਾਂ ਜਿਹੜੀਆਂ ਨੇ ਖੁੱਲੀਆਂ ਨੇ, ਫੋਨ ਕਰ ਸਕਦੇ ਨੇ ਤੇ ਉਹਨਾਂ ਦੀ ਰਾਏ ਵੀ ਆਪਾਂ ਸਟੂਡੀਓ ਦੇ ਵਿੱਚ ਸ਼ਾਮਲ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਜੀ। ਜੀ ਬਿਲਕੁਲ ਸੋਤਿਓ ਕਾਲ ਕਰਨ ਦੇ ਲਈ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੀ ਹੈ ਇਸ ਦੇ ਵਿੱਚ ਆਪਣੀ ਰਾਏ ਆ ਉਹ ਦੇ ਸਕਦੇ ਆ ਵੀ ਕੀ ਕਾਰਨ ਬਣ ਗਏ ਵੀ ਕਬੱਡੀ ਦੇ ਵਿੱਚ ਕਤਲੋ ਗਾਰਤ ਹਰ ਹਫਤੇ ਕੋਈ ਨਾ ਕੋਈ ਗੋਲੀ ਕਾਂਡ ਜਿਹੜਾ ਇਹ ਹੋ ਰਿਹਾ ਹੈਗਾ ਆ। ਇਸ ਦੇ ਪਿੱਛੇ ਕੀ ਜਿਹੜੇ ਉਹ ਕਾਰਨ ਬਣ ਚੁੱਕੇ ਆ। ਜੀ। ਪ੍ਰਵੀਨ ਜੀ, ਅੱਜ ਤੋਂ ਜੇ ਕੁਛ ਵਰ੍ਹੇ ਪਿੱਛੇ ਜਾਂ ਦਹਾਕੇ ਪਿੱਛੇ ਜਿਹੜੇ ਚਲੇ ਜਾਈਏ, ਹੂੰ। ਜਦੋਂ ਇਹ ਆਪਾਂ ਖਬਰਾਂ ਸੁਣਦੇ ਸੀਗੇ, ਗੱਲਾਂ ਸੁਣਦੇ ਸੀਗੇ, ਸ਼ਾਇਦ ਉਦੋਂ ਕਿਸੇ ਨੂੰ ਯਕੀਨ ਨਹੀਂ ਸੀ ਆਉਂਦਾ। ਜੀ। ਜਦੋਂ ਕਹਿਣ ਲੱਗ ਗਏ ਯਾਰ ਕਬੱਡੀ ਵਾਲਿਆਂ ਦੇ ਥਰੂ ਡਰੱਗ ਸਮਗਲਿੰਗ ਜਿਹੜੀ ਉਹ ਹੋ ਰਹੀ ਆ, ਡਰੱਗ ਸਮਗਲਿੰਗ ਕਰਵਾਈ ਜਾ ਰਹੀ ਆ। ਹਾਂਜੀ। ਵੱਡੇ-ਵੱਡੇ ਰੈਕਟ, ਵੱਡੇ-ਵੱਡੇ ਨਾਮ ਇਸ ਦੇ ਵਿੱਚ ਜਿਹੜੇ ਉਹ ਆਏ। ਹੂੰ। ਕਈ ਛੁੱਟ ਵੀ ਗਏ, ਕਈ ਫਸ ਵੀ ਗਏ, ਕਈ ਹੂੰ। ਰਹਿ ਗਏ, ਕਈ ਏਦਾਂ ਹੀ ਜਿਹੜੇ ਆ ਇਸ ਦੁਨੀਆ ਤੋਂ ਚੱਲ ਵਸੇ। ਜੀ। ਜਦੋਂ ਉਸ ਟਾਈਮ ਦੇ ਉੱਤੇ ਕਬੱਡੀ ਦੇ ਵਿੱਚ ਇਹ ਗੱਲ ਚੱਲ ਰਹੀ ਸੀ, ਉਦੋਂ ਸਾਰੇ ਜਾਣੇ ਸ਼ਾਇਦ ਇਹ ਕਹਿ ਰਹੇ ਸੀਗੇ ਨਹੀਂ, ਇਹ ਗਲਤ ਆ, ਇਸ ਕਬੱਡੀ ਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਜਿੱਥੇ ਹੁਣ ਸਮਗਲਿੰਗ ਆ ਜਾਊਗੀ, ਜਿੱਥੇ ਕੁਛ ਏਦਾਂ ਦੀਆਂ ਗੱਲਾਂ ਬਾਰ-ਬਾਰ ਕਹੀਆਂ ਜਾਣ ਲੱਗ ਜਾਣਗੀਆਂ, ਹੂੰ। ਸੋ ਏਦਾਂ ਵੀ ਕਹਿੰਦੇ ਵੀ ਧੂੰਆਂ ਵੀ ਉੱਥੇ ਹੀ ਹੁੰਦਾ ਜਿੱਥੇ ਕਿਤੇ ਅੱਗ ਲੱਗੀ ਹੁੰਦੀ ਆ। ਜੀ, ਹੁਣ ਬਿਲਕੁਲ, ਬਿਲਕੁਲ। ਇਹ ਫਿਰ ਕੁਛ ਨਾ ਕੁਛ ਉਹਨਾਂ ਗੱਲਾਂ ਦੇ ਵਿੱਚ ਸੱਚਾਈ ਰਹੀ ਹੋਊਗੀ। ਹੁਣ ਜਿੱਥੇ ਡਰੱਗ ਇਨਵੋਲਵ ਹੋ ਜੇ ਜਾਂ ਜਿੱਥੇ ਏਦਾਂ ਦੇ ਸਮਗਲਰ ਇਨਵੋਲਵ ਹੋ ਜਾਣ, ਉਹਨਾਂ ਨੇ ਉਸ ਚੀਜ਼ ਨੂੰ ਕੰਟਰੋਲ ਕਰਨ ਲਈ ਆਪਣੇ ਬੰਦੇ ਵੀ ਨਾਲ ਹੀ ਪਿੱਛੇ ਘੱਲਣੇ ਆ, ਵੀ ਭਾਈ ਦੇਖੋ ਸਾਰਾ ਕੁਝ ਠੀਕ ਚੱਲ ਰਿਹਾ ਆ, ਵੀ ਉਹਨਾਂ ਦੀ ਅਸੈਂਬਲੀ ਲਾਈਨ 'ਚ ਤਾਂ ਨਹੀਂ ਕੋਈ ਦਿੱਕਤ ਆ ਗਈ, ਸਾਰਾ ਕੁਛ ਜਿੱਥੋਂ ਪਹੁੰਚਣਾ, ਜਿੱਥੇ ਪਹੁੰਚਾਉਣਾ ਉਹ ਸਾਰਾ ਕੁਛ ਓਦਾਂ ਹੀ ਚੱਲ ਰਿਹਾ। ਹਾਂਜੀ। ਵੱਡੇ-ਵੱਡੇ ਨਾਂ ਚਾਹੇ ਦੇਖੋ ਵੀ ਪੋਲੀਟੀਸ਼ੀਅਨਾਂ ਦੇ, ਪੁਲਿਸ ਵਾਲਿਆਂ ਦੇ, ਵੱਡੇ ਕਬੱਡੀ ਪਲੇਅਰਾਂ ਦੇ ਨਾਮ ਵੀ ਜਿਹੜੇ ਇਸ ਦੇ ਵਿੱਚ ਆਉਂਦੇ ਰਹੇ ਹੈਗੇ। ਹੁਣ ਉਹਦੇ ਹੂੰ। ਵਿੱਚ ਕਿੰਨੀ ਸੱਚਾਈ ਸੀ, ਕਿੰਨੀ ਸੱਚਾਈ ਨਹੀਂ ਸੀ, ਉਹ ਇੱਕ ਵੱਖਰੀ ਗੱਲ ਆ, ਪਰ ਨਾਮ ਜਿਹੜੇ ਉਹ ਆਉਣ ਲੱਗ ਗਏ। ਫਿਰ ਹੁਣ ਆਪਾਂ ਦੇਖਿਆ ਵੀ ਜਦੋਂ ਇਹ ਸਾਰਾ ਕੁਛ ਆਇਆ, ਫਿਰ ਹੌਲੀ-ਹੌਲੀ ਗੈਂਗਸਟਰਸ ਦੀ ਇਨਵੋਲਵਮੈਂਟ ਜਿਹੜੀ ਉਹ ਹੋਣ ਲੱਗ ਗਈ। ਹੁਣ ਗੱਲਾਂ ਤਾਂ ਇਹ ਸੁਣਨ ਨੂੰ ਮਿਲ ਲੱਗ ਗਈਆਂ, ਲੋਕੀ ਆਮ ਹੀ ਜਿਹੜੇ ਪਿੰਡਾਂ ਵਾਲੇ ਗੱਲਾਂ ਕਰਨ ਲੱਗ ਗਏ, ਯਾਰ ਇਹ ਕਿਹੜਾ ਮੁੰਡਾ ਖੇਡੂਗਾ, ਕਿਹੜਾ ਨਹੀਂ ਖੇਡ ਸਕਦਾ, ਇਹ ਹੁਣ ਇਹ ਬੰਦੇ ਡਿਸਾਈਡ ਕਰਨ ਲੱਗ ਗਏ ਵੀ ਆਹ ਟੀਮ 'ਚ ਆ ਜਾਵੇ, ਆਹ ਟੀਮ 'ਚ ਉਹ ਜਾਵੇ। ਏਦਾਂ-ਏਦਾਂ ਜਦੋਂ ਹੋਣ ਲੱਗ ਜੇ, ਤਾਂ ਫਿਰ ਕਿਸੇ ਨਾ ਕਿਸੇ ਨੇ ਮੂਹਰਿਓਂ ਅੜਨਾ, ਕੋਈ ਅੜਿਆ ਤਾਂ ਫਿਰ ਅੱਗੋਂ ਫਿਰ ਗੋਲੀਆਂ ਚੱਲਣ ਲੱਗ ਗਈਆਂ। ਸੋ ਕਿੱਥੋਂ ਗੱਲ ਤੁਰੀ ਤੇ ਕਿੱਥੇ ਜਾ ਕੇ ਇਹ ਪਹੁੰਚ ਗਈ। ਕਬੱਡੀ ਦੇ ਚੰਗੇ ਨਾਮੀ ਖਰਾਮੀ ਜਿਹੜੇ ਪਲੇਅਰ ਨੇ, ਵੱਡੇ-ਵੱਡੇ ਨਾਮ ਨੇ, ਵੱਡੇ-ਵੱਡੇ ਥੰਮ ਨੇ, ਉਹ ਕਬੱਡੀ ਤੋਂ ਤੌਬਾ ਕਰਨ ਲੱਗ ਗਏ। ਕਈਆਂ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਗਿਆ। ਹੁਣ ਇਹ ਦੱਸੋ, ਇਹ ਨਿਰਦਇਤਾ ਨਹੀਂ ਤਾਂ ਹੋਰ ਕੀ ਆ ਵੀ ਚੱਲਦੇ ਟੂਰਨਾਮੈਂਟਾਂ ਦੇ ਵਿੱਚ ਗੋਲੀਆਂ ਚੱਲਣ। ਰੈਕੀ ਲਈ ਬੰਦੇ ਜਿਹੜੇ ਕਹਿੰਦੇ ਵੀ
ਬਾਹਰਲੇ ਜਿਹੜੇ ਸੂਬਿਆਂ ਤੋਂ ਆ ਰਹੇ ਆ, ਕੋਈ ਬਾਹਰਲੇ ਮੁਲਕਾਂ ਤੋਂ ਸਪਾਰੀਆਂ ਜਿਹੜਾ ਉਹ ਦੇ ਰਿਹਾ, ਇਦਾਂ ਦੇ ਕਥਿਤ ਦਾਅਵੇ ਜਿਹੜੇ ਉਹ ਸਾਹਮਣੇ ਆ ਰਹੇ ਆ। ਸੋ ਕਬੱਡੀ ਕਿਸ ਪਾਸੇ ਵੱਲ ਨੂੰ ਚੱਲ ਗਈ ਆ ਥੋੜੇ ਹੀ ਦਿਨਾਂ ਦੇ ਵਿੱਚ। ਪ੍ਰਵੀਨ ਜੀ, ਜੀ। ਕਬੱਡੀ ਦੇ ਵੱਡੇ ਜਿਹੜੇ ਪਲੇਅਰ ਆ, ਵੱਡੇ ਨਾਮ ਆ, ਉਹ ਹੂੰ, ਗੋਲੀਆਂ ਦਾ ਸ਼ਿਕਾਰ ਬਣ ਗਏ ਆ। ਸੋ ਜ਼ਰੂਰ ਇਸ ਦੇ ਉੱਤੇ ਵਿਚਾਰਨ ਦੀ ਲੋੜ ਆ। ਜਿਹੜੇ ਜਿਹੜੇ ਕਬੱਡੀ ਦੇ ਪ੍ਰੇਮੀ ਨੇ, ਕਬੱਡੀ ਨੂੰ ਪ੍ਰੇਮ ਕਰ ਰਹੇ ਆ, ਪ੍ਰੇਮ ਕਰਦੇ ਨੇ, ਵੀ ਕਬੱਡੀ ਨੂੰ ਖੇਡ ਵਾਸਤੇ ਦੇਖਦੇ ਆ, ਇੰਜੋਏ ਕਰਦੇ ਆ, ਫਨ ਕਰਦੇ ਆ, ਸਾਰਾ ਕੁਝ ਇਹ ਨਾਲ ਹੀ ਆ ਇਸ ਚੀਜ਼ ਦੇ ਵਿੱਚ। ਉਹਨਾਂ ਨੂੰ ਇਹ ਮੂਹਰੇ ਆ ਕੇ ਇਸ ਟਾਈਮ ਜੋ ਗੰਦਗੀ ਫੈਲੀ ਹੋਈ ਹੈ ਕਬੱਡੀ ਚੋਂ, ਇਸ ਨੂੰ ਰੋਕਣ ਦੀ ਲੋੜ ਆ। ਕਬੱਡੀ ਰੋ ਰਹੀ ਆ ਇਸ ਟਾਈਮ, ਇਹ ਵੀ ਜੀ, ਜੀ। ਬਣ ਕੀ ਰਿਹਾ ਹੈਗਾ ਆ। ਜੀ ਪ੍ਰਵੀਨ ਜੀ। ਜੀ, ਬਿਲਕੁਲ ਰੌਲਾ ਇਹ ਆ ਨਾ ਵੀ ਕਬੱਡੀ ਦੇ ਨਾਲ ਅਸੀਂ ਫਿਜ਼ੀਕਲੀ ਨਹੀਂ ਜੁੜੇ, ਜਜ਼ਬਾਤੀ ਤੌਰ ਤੇ ਜੁੜੇ ਹੋਏ ਹਾਂ। ਮਤਲਬ ਇਕੱਲਾ ਸਾਡੀ ਜੁੱਸੇ ਦੀ ਗੱਲ ਨਹੀਂ ਆ, ਅਸੀਂ ਜਜ਼ਬਾਤੀ ਤੌਰ ਤੇ ਜੁੜੇ ਹੋਏ ਹਾਂ। ਇੱਕ ਨਾ ਦਸੰਬਰ ਮਹੀਨੇ ਦੀ ਗੱਲ ਆ ਰਾਜ ਜੀ, 2018 ਦੀ ਗੱਲ ਆ, ਜੇ ਮੈਂ ਗਲਤ ਨਾ ਹੋਵਾਂ। ਬਲਕਾਰ ਢਿੱਲੋਂ ਇੱਕ ਸੰਗਰੂਰ ਇਲਾਕੇ ਦਾ ਮੰਨਿਆ-ਤੰਨਿਆ ਕਬੱਡੀ ਖਿਡਾਰੀ ਸੀ। ਜੀ। ਉਹਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਹ ਦਸੰਬਰ ਮਹੀਨੇ ਦੀ ਗੱਲ ਹੈ 2018 ਦੀ, ਤੇ ਬਲਕਾਰ ਢਿੱਲੋਂ ਦੀ ਜਦੋਂ ਓਵਰਡੋਜ਼ ਨਾਲ ਮੌਤ ਹੋਈ, ਤੇ ਉਦੋਂ ਓਵਰਡੋਜ਼ ਨਾਲ ਮੌਤਾਂ ਕਈ ਹੋ ਰਹੀਆਂ ਸੀ, ਕਿਉਂਕਿ ਕਾਂਗਰਸ ਦੀ ਸਰਕਾਰ 2012 ਦੇ 17 ਦੇ ਵਿੱਚ ਆਉਂਦੀ ਆ। ਥੋੜੇ ਸਮੇਂ ਬਾਅਦ ਹੀ ਜਿਹੜਾ ਓਵਰਡੋਜ਼ ਵਾਲਾ ਸਾਰਾ ਉਹ ਚੱਲ ਪੈਂਦਾ ਆ। ਤੇ ਪਰ ਉਦੋਂ ਕੀ ਹੋਇਆ ਵੀ ਜਿਹੜੇ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਲੋਕ ਰੌਲਾ ਪਾਉਂਦੇ ਸੀਗੇ, ਉਹਨਾਂ ਨੂੰ ਭੰਡਿਆ ਗਿਆ। ਇਸੇ ਤਰ੍ਹਾਂ 2017 ਦੀ ਇੱਕ ਇੰਟਰਵਿਊ ਮੇਰੀ ਯਾਦ ਹੈ, ਸੰਦੀਪ ਨੰਗਲ ਅੰਬੀਆਂ ਦੀ ਸੁਣੀ ਸੀ, ਜਾਂ BBC ਤੇ ਅੱਜ ਵੀ ਪਈ ਆ ਉਹ। 2017 ਦੀ ਗੱਲ ਆ, ਜਦੋਂ ਸੰਦੀਪ ਨੰਗਲ ਅੰਬੀਆਂ ਦੇ ਨਾਲ BBC ਦੇ ਪੱਤਰਕਾਰ ਨੇ ਗੱਲਬਾਤ ਕੀਤੀ, ਤਾਂ ਉਹ ਜਿਹੜੀਆਂ ਉਹਦੀ ਸ਼ੋਹਰਤ ਹੁੰਦੀ ਆ, ਫੇਮ ਹੁੰਦੀ ਆ, ਉਹਦੇ ਬਾਰੇ ਤਾਂ ਬੰਦਾ ਗੱਲ ਕਰਦਾ ਹੀ ਆ। ਔਰ ਸੰਦੀਪ ਨੰਗਲ ਅੰਬੀਆਂ ਦੇ ਬਾਰੇ ਜਿਹੜੇ ਕਬੱਡੀ ਮਾਹਰ ਨੇ ਜਾਂ ਕਬੱਡੀ ਦੀ ਗੇਮ ਨੂੰ ਨੇੜਿਓਂ ਦੇਖਣ ਵਾਲੇ ਲੋਕ ਨੇ, ਉਹ ਕਹਿੰਦੇ ਵੀ ਹਰਜੀਤ ਬਾਜਾ ਖਾਨਾ ਤੋਂ ਬਾਅਦ ਜੇਕਰ ਕਿਸੇ ਦਾ ਨਾਮ ਇੰਨਾ ਚਰਚਿਤ ਹੋਇਆ ਵਰਲਡ ਦੇ ਵਿੱਚ ਕਿ ਹਰ ਕਬੱਡੀ ਨਾਲ ਜੁੜਿਆ ਬੰਦਾ ਉਹਨੂੰ ਜਾਣਦਾ ਹੋਵੇ, ਕਬੱਡੀ ਦੇ ਹਰ ਗਰਾਊਂਡ ਦੇ ਵਿੱਚ ਕੋਈ ਕਿਸੇ ਖਿਡਾਰੀ ਦੀ ਸਭ ਤੋਂ ਵੱਧ ਹਾਜ਼ਰੀ ਰਹੀ ਹੋਵੇ, ਤੇ ਉਹ ਸੰਦੀਪ ਨੰਗਲ ਅੰਬੀਆਂ ਵਾ। ਉਹ ਬੰਦਾ ਕਹਿੰਦਾ ਹੁੰਦਾ ਸੀਗਾ ਵੀ, ਕਹਿੰਦਾ ਮੈਨੂੰ ਹੋਰ ਕੋਈ ਫਿਕਰ ਨਹੀਂਗਾ, ਪਰ ਮੈਨੂੰ ਇਹ ਫਿਕਰ ਜ਼ਰੂਰ ਹੈ ਵੀ ਜਿਹੜਾ ਨਸ਼ਾ ਹੈ, ਇਹ ਕਬੱਡੀ ਨੂੰ ਖਾ ਰਿਹਾ ਹੈ। ਤੇ ਉਹ ਹੂੰ, ਨਸ਼ੇ ਕਰਕੇ ਉਹ ਇਹ ਵੀ ਗੱਲ ਕਹਿੰਦਾ ਸੀਗਾ ਵੀ ਜਿਹੜੀ ਸ਼ਮੂਲੀਅਤ ਆ ਨਾ, ਉਹ ਹੌਲੀ-ਹੌਲੀ ਤਾਂ ਛੋਟੇ ਪੱਧਰ ਤੇ ਸੀਗੀ, ਪਰ ਹੁਣ ਉਹ ਕਹਿੰਦਾ, ਜਿਵੇਂ ਤੁਸੀਂ ਜ਼ਿਕਰ ਕਰਕੇ ਕਿ ਪੈਡਲਰ ਪੈਡਲਰ ਜਿਹੜੇ ਇੰਟਰ ਕੰਟਰੀ ਪੈਡਲਰ ਸੀਗੇ, ਉਹ ਹੂੰ, ਹੂੰ, ਕਹਿੰਦੇ ਇਹ ਬੰਦੇ ਇੰਟਰ ਹੋ ਗਏ ਆ, ਤੇ ਪਰ ਕਬੱਡੀ ਨੂੰ ਅਸੀਂ ਕਹਿੰਦੇ ਗੱਦਿਆਂ ਤੱਕ ਨਹੀਂ ਲਿਆਉਣ ਦੇ ਚਾਹਵਾਨ ਸੀਗੇ, ਕਬੱਡੀ ਨੂੰ ਅਸੀਂ ਪ੍ਰੋਫੈਸ਼ਨਲ ਗੇਮ ਬਣਾਉਣ ਦੇ ਚਾਹਵਾਨ ਸੀਗੇ। ਪਰ ਦੇਖੋ ਤੁਸੀਂ 2017 ਤੋਂ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੇ ਲਈ ਗਲੈਡੀਏਟਰ ਨਾਂ ਦੇ ਨਾਲ ਮਸ਼ਹੂਰ ਬੰਦਾ, ਇਹਨਾਂ ਚੀਜ਼ਾਂ ਦੇ ਲਈ ਜਿਹੜਾ ਚਿੰਤਤ ਸੀਗਾ, ਜਾਂ ਇਹਨਾਂ ਚੀਜ਼ਾਂ ਦੇ ਲਈ ਪੂਰਾ ਇਸ ਜ਼ਿਕਰ ਕਰਦਾ ਸੀ ਖੁੱਲ ਕੇ ਕਿ ਯਾਰ ਨਸ਼ਾ ਵਾ, ਤੇ ਅੱਜ ਅਸੀਂ ਕੀ ਦੇਖ ਰਹੇ ਹਾਂ ਕਿ ਨਸ਼ੇ ਤੋਂ ਵੀ ਅਗਲਾ ਸਟੈਪ ਜਿਹੜਾ ਵਾ ਕਤਲੋ ਗਾਰਤ ਤੇ ਆ ਗਿਆ ਵਾ। ਤੇ ਤੁਸੀਂ ਜ਼ਿਕਰ ਕੀਤਾ ਨਾ ਪਟਿਆਲੇ ਦਾ, ਜੀ। ਧਰਮਿੰਦਰ ਆ ਉਸ ਮੁੰਡੇ ਦਾ ਨਾਂ। ਦੌਣ ਹੂੰ, ਕਲਾਂ ਪਿੰਡ ਆ ਉਹਦਾ ਨੇੜੇ, ਤੇ ਗੋਲੀਆਂ ਮਾਰੀਆਂ ਗਈਆਂ ਸ਼ਰੇਆਮ ਉਹਨੂੰ, ਮਤਲਬ ਰਾਤ ਨੂੰ ਜਿਮ ਸ਼ਾਇਦ ਗਿਆ ਸੀ ਉਹ, ਗੋਲੀਆਂ ਮਾਰੀਆਂ ਗਈਆਂ। ਔਰ ਇਹ ਘਟਨਾਵਾਂ ਉਦੋਂ ਵਾਪਰ ਰਹੀਆਂ ਜਦੋਂ ਮਹਿਜ਼ ਕੁਝ ਦਿਨ ਪਹਿਲਾਂ ਬਠਿੰਡਾ ਦੇ ਇੱਕ ਪਿੰਡ ਸੀਗਾ ਕੋਠਾ ਗੁਰੂ, ਉੱਥੇ ਭਾਰ ਤੋਲਣ ਤੋਂ ਗੋਲੀ ਚੱਲ ਗਈ ਸੀ। ਹੂੰ, 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 ਹੂੰ। ਕੋਠਾ ਗੁਰੂ ਦੇ ਵਿੱਚ ਭਾਰ ਤੋਲਣ ਤੋਂ ਗੋਲੀ ਚੱਲ ਗਈ ਸੀ, ਤੇ ਹਾਲਾਂਕਿ ਜਾਨੀ ਨੁਕਸਾਨ ਮਾਲ ਤੋਂ ਤਾਂ ਬਚਤ ਰਹੀ ਜਾਂ, ਪਰ ਕੱਲੀ ਕਬੱਡੀ ਥੋੜ੍ਹੋ, ਖਿਡਾਰੀਆਂ ਤੇ ਵਾਲੀਬਾਲ ਮੁੰਡੇ ਖੇਡ ਰਹੇ ਸੀ, ਵਾਲੀਬਾਲ ਦੀ ਟੀਮ ਤੇ ਗੋਲੀ ਚੱਲੀ ਆ, ਵਾਲੀਬਾਲ ਖੇਡਣ ਵਾਲੇ ਮੁੰਡਿਆਂ ਤੇ ਗੋਲੀ ਚੱਲੀ ਆ। ਪੀਯੂ ਯੂਨੀਵਰਸਿਟੀ ਦਾ ਜਿਹੜਾ ਧਰਮਿੰਦਰ ਵਾਲਾ ਕਤਲ ਕਾਂਡ, ਉਹਦੇ ਆਪਾਂ ਚਰਚਾ ਕਰ ਹੀ ਚੁੱਕੇ ਹਾਂ। ਇੱਕ 2020 ਦੀ ਗੱਲ ਹੈ, ਜਦੋਂ ਇੱਕ ਰਾਮਪੁਰਾ ਨੇੜੇ ਪਿੰਡ ਆ, ਉਸ ਪਿੰਡ ਦੇ ਗਰਾਊਂਡ ਦੇ ਵਿੱਚ ਚਿੱਟੇ ਦੇ ਤਸਕਰ ਆਉਂਦੇ ਸੀਗੇ ਵੇਚਣ ਨਸ਼ਾ, ਤੇ ਜੀ। ਉਹ ਜਦੋਂ ਮੁੰਡੇ ਨੇ ਉਹਨਾਂ ਨੂੰ ਰੋਕਿਆ, ਕਬੱਡੀ ਖਿਡਾਰੀ ਨੇ, ਤਾਂ ਉਹਦੇ ਸੱਟਾਂ ਮਾਰ ਗਏ ਉਦੋਂ 2 ਕੁ ਦਿਨਾਂ ਬਾਅਦ। ਸੱਟਾਂ ਇੰਨੀਆਂ ਕੁ ਮਾਰੀਆਂ ਉਹਨਾਂ ਨੇ, ਇੰਨੀਆਂ ਕੁ ਮਾਰੀਆਂ ਵੀ ਉਹ ਜਿਹੜਾ ਮੁੰਡਾ ਸੀ ਹਸਪਤਾਲ ਦੇ ਵਿੱਚ ਦਮ ਤੋੜ ਗਿਆ ਸੀ। ਉਹ ਬਹੁਤ ਚਰਚਿਤ ਇੱਕ ਕਤਲ ਕਾਂਡ ਹੋਇਆ ਸੀ ਪੰਜਾਬ ਜੀ। ਦਾ 2020 ਦੇ ਨੇੜੇ-ਤੇੜੇ ਜੇ। ਉਦੋਂ ਕੀ ਹੋਇਆ ਵੀ ਸਰਕਾਰ ਨੇ ਪਤਾ ਉਦੋਂ ਕੀ ਕੀਤਾ, ਉਹ ਜਿਹੜਾ ਉੱਥੋਂ ਦਾ ASI ਸੀਗਾ, ਚੌਂਕੀ ਇੰਚਾਰਜ ਸੀਗਾ, ਉਹਨਾਂ ਦੀ ਬਦਲੀ ਕਰਤੀ। ਆਖੇ ਜੀ ਚਲੋ ਇਹ ਬਦਲੀ ਹੋ ਗਈ ਇਹਨਾਂ ਦੀ, ਤੇ ਹੁਣ ਜਿਹੜਾ ਵਾ ਇਹ ਸਾਰਾ ਮਸਲਾ ਜਿਹੜਾ ਹੱਲ ਹੋ ਜਾਣਾ। ਪਰ ਬਦਲੀਆਂ ਨਾਲ ਮਸਲਾ ਹੱਲ ਨਹੀਂ ਹੋਣਾ। ਸਾਨੂੰ ਇਹ ਸਮਝਣਾ ਪੈਣਾ ਵਾ ਕਿ ਜਿਹੜੀ ਅਸੀਂ ਕਬੱਡੀ ਨੂੰ ਗਲੈਮਰਾਈਜ਼ ਕਰਤਾ, ਜਿਹੜੀ ਕਬੱਡੀ ਨੂੰ ਅਸੀਂ ਕਹਿੰਦੇ ਸੀਗੇ ਕਿ ਵੀ ਰਾਤ ਨੂੰ ਮੈਚ ਹੋਣ ਲੱਗਣਗੇ, ਜਾਂ ਜਿਹੜੀ ਕਬੱਡੀ ਨੂੰ ਅਸੀਂ ਹੋਰ ਤੜਕਾ ਲਾਤਾ, ਜਿਹੜੀ ਕਬੱਡੀ ਦੇ ਖਿਡਾਰੀਆਂ ਦੀ ਬਹਿਣੀ ਉੱਠਣੀ ਗੈਰ ਸਮਾਜਿਕ ਅਨਸਰਾਂ ਮਤਲਬ ਹੂੰ, ਹੂੰ। ਨਸ਼ਾ ਤਸਕਰਾਂ ਨਾਲ ਹੋ ਗਈ ਆ, ਤਾਂ ਜਾਂ ਉਹਨਾਂ ਗੈਂਗਸਟਰ ਚੀਜ਼ਾਂ ਨੇ ਨਾਲ। ਫਿਰ ਹੌਲੀ-ਹੌਲੀ ਪ੍ਰਭਾਵ ਪਾਉਣਾ ਸੀਗਾ। ਹੂੰ। ਕਬੱਡੀ ਸਿਆਣੇ ਕਹਿੰਦੇ ਆ ਵੀ ਪਹਿਲਾਂ ਚਿੱਟੀ ਹੋਈ, ਹੁਣ ਲਾਲ ਸੁਰਖ ਹੋ ਰਹੇ ਆ ਕਬੱਡੀ ਦੇ ਗਰਾਊਂਡ।